पिछले महीने मर गया साडे पिंड दा चाचा दारा। सीधा सादा भोला भाला बंदा नेको कारा। 35 साल गुजारे उन्हें करके चौकीदारा। ना कोई अगे ना कोई पिछे बंदा कलमकारा। मरन तो पहला सारे पिंड नूं उसने कोल बुलाया। नाल खलूस नीयत उसने दिल दा हाल सुनाया। मेरे बादो भाईओ मैनू ढेर सवाब पहुंचाना। मेरे इस मकान नूं ढा के इस थां ते मस्जिद बनाना। ओदे बादों लोकां रल के इस मकान नूं ढाया। हुण इस थां ते मस्जिद बनसी झट ऐलान कराया। 10 दुनिया ते 70 आखर कीती खूब मनादी। चंदा देवन खातर उत्थे पहुंची कुल आबादी। वेख बाद मसीत नूं उत्थां कईयां टंग अड़ाई। शिया सुन्नी देवबंदी ते वहाबी करन लड़ाई। मरने वाला खत्म दरूद ते पीरां नूं सी मंदा। सुन्नी आखन सुन्नी सी ओ हाके साडा बनदा। मरने वाला राइवंड जांदा सी हर वारी। देवबंदी दे नाते बनदी साडी जिम्मेदारी। इसे तू मैं दे विच रह गईयां बांगा। इस अवामी दंगल दे विच खुलियां चलियां डांगा। 6-7 फट्टर 1-2 मुद्दे 2-3 हो गए काने। जख्मी पहुंचे हस्पताल ते बाकी पहुंचे थाने। थाने चलन केस ते हस्पताल ड्रिपां टीके। थाने चलन केस ते हस्पताल ड्रिपां टीके। उत्ते चाचा दारा पब्बां भार सवाब डीके। उत्ते चाचा दारा पब्बां भार सवाब डीके। इस फिरका बंदी ने कीती साडी यारो जिदड़ी औखी। रह गई विच मसीत ते उत्थे बन गई पुलिस दी चौकी। अस्सलाम वालेकुम, सत श्री अकाल, प्रणाम दोस्तों। एक पिंड पंजाब दा चैनल की टीम अज पहुंची है जी ਚੱਕ नंबर 30 जींबे। ये पिंड जी अपना अमीपुर बंगला के बिल्कुल नेड़े पैंदा जी। तहसील और जिला इसका लायलपुर फैसलाबाद है। इत्थे साडी अंबरसर तो आए हुए 2 बजुर्गों के नाल गलबात आ। तहसील इन्हां दी जनाला सीगी। इन्हां को आपां पिंड दे बारे पुछना और किन्नी उम्र सीगी उदों जदों 1947 की वंड होई। इन्हां दी अखां ने की देखिया वो सारा आपां इन्हां को अज पुछना जी। अस्सलाम वालेकुम बाबा जी। वालेकुम सलाम जी। बाबा जी पहले तो अपना नाम दसो। अब्दुलरहमान है मेरा नाम। अच्छा जी। अपने बजुर्गों का की नाम सी? वालद दा हाँ जी। दोस्त मंदा। अच्छा, दादे के नाम का भी याद होना? याद है। दसो। काके काके खां। काके खां। हाँ। ਇਹਦਾ ਮਤਲਬ ਤੁਹਾਡੀ ਬਰਾਦਰੀ ਰਾਜਪੂਤ ਆ? राजपूत। ਅੱਛਾ। हाँ। ਗੋਤ ਕਿਹੜੀ ਆ ਆਪਣੀ? राजपूत पट्टी। ਪੱਟੀ ਆ ਤੁਸੀਂ? हाँ। ਅੱਛਾ, ਆਪਣਾ ਜਿਹੜਾ ਉੱਥੇ ਪਿੰਡ ਸੀਗਾ हाँ जी। ਅਜਨਾਲਾ ਤਹਿਸੀਲ ਦੇ ਵਿੱਚ, ਉਹ ਪਿੰਡ ਦਾ ਨਾਂ ਕੀ ਸੀ ਆਪਣੇ ਦਾ? साड़गड़ा। ਸਾੜੰਗੜਾ। हाँ। ਅੱਛਾ। हाँ। ਇਹਦੇ ਨੇੜੇ ਨੇੜੇ ਕਿਹੜੇ ਕਿਹੜੇ ਪਿੰਡ ਸੀਗੇ? खानवाल ਹਾਂ। बल्लड़ाल ਅੱਛਾ। फतेहाल सन 2, एक वड्डा एक छोटा। लखूवाल तेड़ा ਅੱਛਾ। गुजरपुरा ਅੱਛਾ। सैदोगा जी ते रापर जाफरकोट। ये ਨੇੜੇ ਨੇੜੇ ਪਿੰਡ ਸੀ। ਇਹ ਨੇੜੇ ਨੇੜੇ ਪਿੰਡ। ਥਾਣਾ ਆਪਾਂ ਨੂੰ ਤਾਂ ਡਾਕਖਾਨਾ ਕਿਹੜਾ ਲੱਗਦਾ ਸੀਗਾ? ਡਾਕਖਾਨਾ ਬੱਲੜਾ ਲੱਗਦਾ ਸੀ। ਅੱਛਾ। ਥਾਣਾ ਨਾਲਾ ਲੱਗਦਾ ਸੀ। ਅਜਨਾਲਾ। ਹਾਂ। ਠੀਕ ਹੈ। ਉਦੋਂ ਆਪਣੀ ਉਮਰ ਕਿੰਨੀ ਸੀ ਬਾਬਾ ਜੀ? ਮੇਰਾ ਖਿਆਲ ਕੋਈ 12 ਕੁ ਸਾਲ ਦੇੜ ਕੇ। ਇਹ ਤਾਂ ਤਕੜੇ ਸੀਗੇ। ਹਾਂ ਤਗੜਾ ਮੈਂ। ਕੋਈ ਹੋਸ਼ ਸੀਗੀ। ਹਾਂ ਮੈਨੂੰ ਸਾਰਿਆਂ ਦੇ ਨਾਂ ਆਉਂਦੇ ਨੇ, ਮੈਨੂੰ ਸਾਰੇ ਪਿੰਡ ਦੇ ਆਉਂਦੇ ਨੇ ਅੱਛਾ। ਉੱਥੇ ਉਹਦੇ। ਹੁਣ ਪਤਾ ਲੱਗੂ ਜੇ ਆਪਾਂ ਪੁੱਛਣਾ ਫਿਰ ਤੁਹਾਨੂੰ ਭੁੱਲ ਜਾਣੇ, ਕਹਿਣਾ ਨਹੀਂ ਹੁਣ ਮੈਨੂੰ ਯਾਦ ਨਹੀਂ ਆ ਰਿਹਾ। ਨਹੀਂ ਯਾਦ ਨੇ। ਅੱਛਾ। ਹਾਂ। ਅੱਛਾ। ਹਾਂ। ਅੱਛਾ, ਆਪਣੇ ਆਲੇ ਦੁਆਲੇ ਜਿਹੜੇ ਪਿੰਡ ਸੀ ਉਹ ਜਿਹੜੇ ਸਿੱਖਾਂ ਦੇ ਪਿੰਡ ਸੀ ਜਾਂ ਉੱਥੇ ਮੁਸਲਮਾਨ ਆਬਾਦੀ ਰਹਿੰਦੀ ਸੀਗੀ? ਜਿਹੜੇ ਫਤਿਹਗੜ੍ਹ ਸਨ ਨਾ ਦੋਵੇਂ, ਹਾਂ। ਇਹ ਦੋਵੇਂ ਸਿੱਖਾਂ ਦੇ ਹਨ। ਅੱਛਾ। ਜਿਹੜਾ ਬੱਲੜਾ ਸੀ ਅੱਧਾ ਰਾਜਪੂਤਾਂ ਦਾ ਸੀ ਤੇ ਅੱਧਾ ਮਜ਼੍ਹਬੀ ਸਨ ਮਹਿਤਮ ਉਹਨਾਂ ਦਾ। ਅੱਛਾ। ਤੇ ਰਾਪਰ ਚ ਜੱਟ ਸਨ ਤੇ ਜਾਫਰਕੋਟ ਚ ਸਿੱਖ ਸਨ। ਅੱਛਾ। ਹਾਂ। ਤੇ ਆਪਣੇ ਪਿੰਡ ਵਿੱਚ ਜ਼ਿਆਦਾ ਕਿਹੜੀ ਬਰਾਦਰੀ ਅਕਸਰੀਅਤ ਸੀਗੀ? ਯਾਰਾ ਪੱਟੀ ਬਰਾਦਰੀ। ਆਪਣੇ ਜਿਹੜੇ ਰਾਜਪੂਤ ਸੀ? ਆਹੋ, ਜਾਂ ਰਾਈ ਬਰਾਦਰੀ ਸੀ ਕੁਛ। ਅੱਛਾ। ਗੱਲਾਂ ਬਾਤਾਂ ਵੀ ਇਹੀ ਤੇ ਜ਼ਿਮੀਂਦਾਰੇ ਚ ਰਹਿੰਦੇ ਹਾਂ ਤੇ ਆਹੋ ਕਿਤੇ ਇਕੱਠਿਆਂ ਹੋਣਾ, ਖੇਡ ਮਾਰ ਲੈਣਾ ਤੇ ਗੱਲਾਂ ਬਾਤਾਂ ਕਰ ਲੈਣੀਆਂ। ਹਾਂ। ਨਹੀਂ, ਉਹ ਵਸੇਬ ਦੇ ਜਿਹੜੇ ਲੋਕ ਸੀਗੇ ਆਪਣੇ, ਉਹਨਾਂ ਨਾਲ ਕਿੱਦਾਂ ਰਹਿਣ ਸਹਿਣ ਸੀ ਆਪਣਾ? ਉਦੋਂ ਤੇ ਚੰਗੇ ਹੀ ਸਨ। ਅੱਛਾ। ਬਹੁਤ ਅੱਛੇ ਸਨ। ਉਹ ਦੱਸੋ ਨਾ ਸਾਨੂੰ ਥੋੜਾ। ਇੱਕ ਦਾ ਨਾਮ ਮਨੋਰਾ ਸੀ। ਹਾਂ।
ਦੂਜੇ ਭਰਾ ਦਾ ਨਾਂ ਛੋਰੀ, ਤੀਸਰੇ ਦਾ ਓਮੀ, ਅੱਛਾ ਇੱਕ ਜੀਤਾ ਸੀ ਉਹਦੇ ਬਾਪ ਨਾਲ ਮੂਲਾ ਰਾਮ ਸੀ, ਅੱਛਾ ਇੱਕ ਵਿਜਾ ਠਾਕਰ ਸੀ ਉਹਦੇ ਪੁੱਤ ਨਾਲ ਪੂਰਨ ਸੀ, ਇੱਕ ਨੰਦ ਲਾਲ ਦਾ ਸੀ ਸ਼ਿੰਦੀ, ਇੱਕ ਮਨਾਰੀ ਲਾਲ ਦਾ ਸੀ ਕਰਤਾਰ। ਅੱਛਾ ਹਾਂ ਜਿਹੜੇ ਆਪਣੇ ਹਾਣੀ ਸੀਗੇ। ਹਾਂ ਅੱਛਾ ਇਹ ਹਣਾ ਇਹਨਾਂ ਨਾਲ ਖੇਡਦੇ ਮਲਦੇ ਹੁੰਦੇ ਸੀ ਜਾਂ ਕੋਈ ਬਾਈ ਬੀਜੀ ਦੀ ਸਾਂਝ ਸੀਗੀ? ਨਹੀਂ ਖੇਡਦੇ ਮਾਲਦੇ ਵੀ ਅਸੀਂ ਉਹਦੇ ਵਜੇ ਵਾਈ ਹੋਈ। ਅੱਛਾ ਹਾਂ ਨਹੀਂ ਆਪਣੇ ਜਦੋਂ 12 ਸਾਲ ਦਾ ਬੱਚਾ ਹੋ ਜਾਂਦਾ ਉਹਨੂੰ ਕੋਈ ਮੱਝਾਂ ਗਾਵਾਂ ਦਾ ਵੀ ਪਤਾ ਲੱਗ ਜਾਂਦਾ ਵੀ ਪੱਠੇ ਵੱਢ ਕੇ ਲਿਆ ਕੇ ਪਾਣੇ ਆ ਆਪਾਂ, ਘਰ ਵਾਲੇ ਹਾਲੀ ਕਰ ਲੈਂਦੇ ਬੰਦੇ ਨੂੰ। ਸਾਡੇ ਕੋਲ 18 ਡੰਗਰ ਸਨ ਅੱਛਾ ਜਿਹੜੇ ਉੱਥੇ ਖੁੱਸ ਗਏ। ਉਹ ਮੈਨੂੰ ਅਜੇ ਤੋੜੀ ਰੰਗ ਯਾਦ ਨੇ ਵੀ ਆ ਫਲਾਣਾ ਇੱਧਰ ਲਾਈ ਫਲਾਣਾ ਇੱਧਰ ਲਾ, ਤੇ ਆ ਮੱਝ ਸੀ, ਆ ਗਾਈ ਸੀ, ਆ ਬੌਲ ਮਸਾਣਾ। ਹਾਂ ਆਪਣੀ ਕਿਹੜੇ ਘਰਾਂ ਨਾਲ ਬਹੁਤੀ ਸਾਂਝ ਸੀ ਉੱਥੇ? ਬਹੁਤੀ ਸਾਂਝ ਇਹਨਾਂ ਮਨੋਰੇ ਕਿਆ ਨਾ, ਛੋਰੀ ਕਿਆ ਨਾ, ਤੇ ਅੰਮੀ ਕਿਆ ਨਾ, ਤੇ ਮੂਲਾ ਰਾਮ ਕਿਆ ਨਾ, ਜੀਤੇ ਹੋਣਾ ਨਾ। ਅੱਛਾ ਹਾਂ ਵਿਆਹਾਂ ਸ਼ਾਦੀਆਂ ਤੇ ਵੀ ਇੱਕ ਦੂਜੇ ਨੂੰ ਸਾਦੇ ਹੁੰਦੇ ਸੀ? ਨਹੀਂ ਹਾਂ ਵਿਆਹਾਂ ਸ਼ਾਦੀਆਂ ਤੇ ਨਹੀਂ ਜਾਂਦੇ। ਨਹੀਂ ਸਾਦੇ ਸੀ? ਨਹੀਂ ਤੇ ਸਾਂਝ ਕਾਦੀ ਹੋਈ? ਉਹ ਗੈਰ ਮਜ਼ਹਬ ਸੀ, ਅਸੀਂ ਹੋਰ ਮਜ਼ਹਬ ਸੀ ਸਾਡਾ। ਹਾਂ ਆ ਉੱਦਾਂ ਉਹਨਾਂ ਦੇ ਘਰ ਘਰੀ ਚੱਲਿਆ ਜਾਈਦਾ ਸੀ, ਜਿੱਥੇ ਰੋਟੀ ਟੁੱਕ ਪਾਉਂਦੇ ਹਨ ਨਾ ਚੌਂਤੇ 'ਚ, ਉੱਥੇ ਨਹੀਂ ਸਾਨੂੰ ਜਾਣ ਦਿੰਦੇ। ਉਹ ਕਿਉਂ? ਆਂਦੇ ਹਨ ਚੌਂਤਾ ਭਲੇਟ ਹੁੰਦਾ। ਅੱਛਾ ਤੇ ਆਹ ਵਿਹੜੇ 'ਚ ਖੇਡਦੇ ਰਹਿਣਾ ਜਾਂ ਮੰਜਿਆਂ ਤੇ ਬਹਿ ਰਹਿਣਾ ਜਾਂ ਕਿਸ ਤਰ੍ਹਾਂ। ਰੋਟੀ ਵੀ ਕਈ ਵਾਰ ਖਾ ਲਈ ਸੀ। ਹਾਂ ਜ਼ਮੀਨ ਸਾਡੀ ਚੜ੍ਹਦੇ ਬਣੇ ਸੀ। ਅੱਛਾ ਪਿੰਡੋਂ ਕੋਈ ਮੁਰੱਬਾ ਕੋਣਾ ਜਾਂ ਕੋਈ ਪੈਲੀ ਉੱਤੇ ਹੋਵੇਗੀ, ਤੇ ਜਿਹੜੀ ਸੜਕ ਜਾਂਦੀ ਸੀ ਨਾ ਬੱਲੜ ਵਾਲ ਨੂੰ, ਉਹਦੇ ਉੱਤੇ ਸਾਡੀ ਹਵੇਲੀ ਸੀ। ਅੱਛਾ ਤੇ ਬਾਕੀ ਇੱਕ ਹਵੇਲੀ ਉਰਾ ਸੀ, ਉਹਦੇ ਤੋਂ ਲੜਾਈ ਹੋ ਪਈ ਸੀ, ਉਹ ਫਿਰ ਕਤਲ ਹੋ ਗਏ ਦੋ। ਤੁਹਾਡੇ ਕੋਲੋਂ? ਆ ਸਾਡੇ ਚਾਚੇ ਹਨ ਉਹਨਾਂ ਕੋਲ। ਅੱਛਾ ਇੱਕ ਫਾਇਰ ਲੱਗ ਗਿਆ ਸੀ, ਇੱਕ 25 ਸਾਲ ਵੱਜ ਗਿਆ ਸੀ। ਉਹ ਜਗ੍ਹਾ ਉਸੇ ਤਰ੍ਹਾਂ ਜਦੋਂ ਆਇਆ ਨਾ ਪਈ ਸੀ ਕਿ ਨਾ ਉਹ ਹੀ ਵੱਲਦੇ ਹਨ ਨਾ ਇਹ ਹੀ ਵੱਲਦੇ ਹਨ। ਜਿਹੜਾ 25 ਸਾਲ ਵੱਜਾ ਸੀ ਉਹ ਤਾਂ ਸਾਡੀ ਹੋਸ਼ 'ਚ ਆਇਆ ਛੁੱਟ ਕੇ। ਅੱਛਾ ਤੇ ਜਿਹੜਾ ਫਾਇਰ ਲੱਗਾ ਨਾ ਉਹ ਵੀ ਸਾਡੀ ਹੋਸ਼ 'ਚ ਹੀ ਲੱਗਾ। ਉਹ ਸੀ ਫੌਜ ਦੇ ਵਿੱਚ। ਅੱਛਾ ਉਹਦੀ ਫਿਰ ਲਾਸ਼ ਉਹ ਫੌਜ ਵਾਲਿਆਂ ਨੇ ਪਿੰਡ ਨਹੀਂ ਸੀ ਆਉਣ ਦਿੱਤੀ। ਅੱਛਾ ਉਹਨਾਂ ਆਖਿਆ ਸਾਡਾ ਬੰਦਾ ਆਹ ਖੜਨਾ, ਉਹ ਲੈ ਗਿਆ। ਅੱਛਾ ਹਾਂ ਅੱਛਾ ਉੱਥੇ ਜਦੋਂ ਸਾਂਝੇ ਆਪਾਂ ਰਹਿੰਦੇ ਹੁੰਦੇ ਸੀ ਸਾਰੇ, ਸਿੱਖ ਵੀ ਸੀ, ਹਿੰਦੂ ਵੀ ਸੀ, ਮੁਸਲਮਾਨ ਵੀ ਸੀਗੇ, ਤੇ ਇਹਨਾਂ ਦੀ ਕਦੇ ਇਸ ਗੱਲ ਤੋਂ ਲੜਾਈ ਤਾਂ ਨਹੀਂ ਹੋਈ ਸੀ ਵੀ ਇਹ ਮੁਸਲਮਾਨ ਹੈ ਇਹਨੂੰ ਨਹੀਂ ਆਪਾਂ ਦੇਖ ਕੇ ਰਾਜੀ, ਜਾਂ ਉਹ ਕਹਿੰਦੇ ਸੀ ਅਸੀਂ ਆ ਹਿੰਦੂਆਂ ਨੂੰ ਜਾਂ ਸਿੱਖਾਂ ਨੂੰ ਦੇਖ ਕੇ ਰਾਜੀ ਨਹੀਂ ਸੀ? ਇੱਦਾਂ ਦਾ ਤਾਂ ਨਹੀਂ ਕੋਈ ਰੌਲਾ ਸੀਗਾ? ਨਹੀਂ ਹਾਂ ਸਿਰਫ ਜਗ੍ਹਾ ਤੋਂ ਹੀ। ਅੱਛਾ ਉਹ ਆਂਦੇ ਹੁਣ ਸਾਡੇ ਵਾਲੇ ਇਹ ਜਗ੍ਹਾ ਇਸ ਬੰਨੇ ਨਿਕਲੀਏ ਨਾ ਬਾਜ਼ਾਰੋਂ, ਤੇ ਖੱਬੇ ਬੰਨੇ ਉਹਨਾਂ ਦੀ ਧਰਮਸ਼ਾਲਾ ਸੀ, ਅੱਛਾ ਤੇ ਸੱਜੇ ਬੰਨੇ ਵਾਲੋਂ ਜਗ੍ਹਾ ਸੀ, ਤੇ ਲੱਗਦੀ ਸੀ ਜਿਹੜਾ ਚਾਚਾ ਫਾਇਰ ਲੱਗਾ ਨਾ ਉਹਨਾਂ ਦੇ ਪਿਛਾੜੇ ਲੱਗਦੀ ਸੀ। ਅੱਛਾ ਹਾਂ ਅੱਛਾ ਬਾਬਾ ਉੱਥੇ 12 ਸਾਲ ਦੀ ਉਮਰ 'ਚ ਕਦੇ ਕੋਈ ਵਿਆਹ ਸ਼ਾਦੀ ਕੋਈ ਮੇਲਾ ਵੀ ਦੇਖਿਆ? ਆ ਵੇਖਿਆ ਗੁਜਰਪੁਰ ਦਾ ਮੇਲਾ ਵੇਖਿਆ। ਅੱਛਾ ਇਹ ਇੱਕ ਸ਼ਾਹ ਵੀ ਦਾਨੇ ਦਾ ਇੱਕ ਵਾਰੀ ਵੇਖਿਆ। ਉਹ ਰਮਦਾਸ ਅੱਛਾ ਥਾਣਾ ਵੀ ਆ, ਤੇ ਉੱਥੇ ਮੇਲਾ ਵੀ ਲੱਗਦਾ ਸੀ, ਪੋਹ ਦੇ ਵਿੱਚ ਲੱਗਦਾ ਉਹ ਮੇਲਾ। ਅੱਛਾ ਉਹਨੂੰ ਧੂਮੇ ਵਾਲਾ ਮੇਲਾ ਸੱਦਦੇ ਹਨ ਜਾਂ ਸ਼ਾਹ ਬੀਬ ਦਾਨੇ ਦਾ। ਤੇ ਇੱਕ ਮੇਲਾ ਸਾਡੇ ਬੱਲੜ ਨਾਲ ਲੱਗਦਾ ਸੀ, ਉਹਨੂੰ ਉਹ ਧੋਬੇ ਕਰਾਉਂਦੇ ਹਨ ਮੇਲਾ, ਤੇ ਉਹ ਰੋੜੀ ਦਾ ਮੇਲਾ ਸੱਦਦੇ ਆ। ਅੱਛਾ ਇੱਕ ਮੇਲਾ ਇੱਧਰ ਲੱਗਦਾ ਸੀ ਸਾਡੇ ਲਾਗੇ ਹੀ ਘੋਗੇ, ਉਹ ਨਹੀਂ ਵੇਖਿਆ। ਅੱਛਾ ਹਾਂ ਕਿੰਨੇ ਪੈਸੇ ਦਿੰਦੇ ਹੁੰਦੇ ਸੀ ਉਹ ਮੇਲਾ ਦੇਖਣ ਜਾਂਦਾ ਸੀ? ਚਵਾਨੀ ਗਠਿਆਨੀ? ਇਹ ਉਹੀ ਰੁਪਈਆ 8 ਨਹੀਂ ਜੇ। ਉਹ ਤਾਂ ਬਹੁਤ ਹੁੰਦੇ ਸੀ। ਹਾਂ ਬੜੇ। ਮੇਲਾ ਲੁੱਟ ਲੈਂਦਾ ਸੀ ਬੰਦਾ? ਬਿਲਕੁਲ ਬਿਲਕੁਲ। ਅੱਛਾ ਅੱਛਾ ਫਿਰ ਜਦੋਂ 47 ਦਾ ਟਾਈਮ ਆਇਆ, ਜਦੋਂ ਆਪਾਂ ਉੱਠ ਕੇ ਆਏ ਆ, ਉਦੋਂ ਦੀ ਗੱਲਬਾਤ ਸੁਣਾਓ। ਕਿੱਦਾਂ ਅਮਨ ਸ਼ਾਂਤੀ ਨਾਲ ਆ ਗਏ ਸੀ ਜਾਂ ਆਪਣਾ ਕੋਈ ਨੁਕਸਾਨ ਵੀ ਹੋਇਆ? ਨਹੀਂ ਨੁਕਸਾਨ ਸਾਡਾ ਬੜਾ ਹੋਇਆ ਏ। ਮਾਲ ਡੰਗਰ ਵੀ ਰਹਿ ਗਿਆ, ਭਾਜਲ ਵੀ ਘਰ ਦੀ ਰਹਿ ਗਈ। ਅਸੀਂ ਜਿਹੜੇ ਬੱਚੇ ਸਨ ਇਹ ਤੇ ਬਸ ਜਨਾਨੀਆਂ ਤੇ ਕੁੜੀਆਂ ਕੜੀਆਂ, ਇਹ ਪਹਿਲਾਂ ਸਾਡੇ ਯਾਦਗਾਰ ਨੇ ਆਖਿਆ ਸੀ ਵੀ ਬੱਚਾ ਤੇ ਜਨਾਨੀ ਕੋਈ ਨਾ ਰਵੇ, ਇਹ ਲੰਘਾਈ ਜਾਓ, ਬੰਦੇ ਬਾਹਰ ਦੇ ਵਿੱਚ ਲੰਘਾਇਓ।
ਉਹ ਫਿਰ ਬਾਅਦ ਦੇ ਵਿੱਚ ਨਾ ਮੌਕਿਆ ਮੇਰਾ ਜਥਾ ਪੈ ਗਿਆ। ਹਾਂ, ਇਹਨਾਂ ਨੂੰ ਪਹਿਲਾਂ ਆਣ ਕੇ ਉਹਨਾਂ ਘੇਰ ਲਿਆ, ਨਾਲ ਉਹਨਾਂ ਦੀ ਮਿਲਟਰੀ ਸੀ ਦੱਸਦੇ ਨੇ। ਅਸੀਂ ਜੇ ਲੰਘ ਆਏ ਹਾਂ, ਪਿੰਡ ਭੈਣੀਆਂ ਸੀ ਉੱਥੇ ਬੈਠੇ, ਸੁੰਦਰਗੜ੍ਹ ਸੀ, ਇਹ ਪਿੰਡ ਮਲਾਹ ਦੇ ਹਨ। ਇੱਕ ਛੰਨਾ ਸੀ, ਉਹ ਵੀ ਮਲਾਹ ਨਹੀਂ ਜਾਣ, ਐਸ ਕੋਈ ਨਿਕਲਿਆ ਸੀ। ਹਾਂ, ਅਚਾਨਕ ਹੀ ਪਤਾ ਲੱਗਾ ਵੀ ਨਿਕਲੀਏ? ਨਹੀਂ ਜੀ, ਉਹ ਅਚਾਨਕ ਉਦੋਂ ਹੀ ਤੇ ਨਹੀਂ ਲੱਗਾ, ਪਹਿਲਾਂ ਲੱਗ ਪਿਆ ਫਿਰ ਗੱਲਾਂ ਵਾਹਵਾ ਦਿਨ ਕਰਨ ਪਿਆ ਜੀ, ਫਲਾਣੇ ਸਾਲ ਲੜਾਈ ਹੋਈ ਆ, ਫਲਾਣੇ ਸਾਲ ਹੋਈ ਆ ਲੜਾਈ, ਤੇ ਗੱਲ ਵੀ ਚਲੇ ਜਾਣਾ ਵਾ, ਚਲੇ ਜਾਣਾ ਵਾ। ਉਹੀ ਲਾਗੇ ਹਾਂ ਬਿਲਕੁਲ, ਸਾਨੂੰ ਤੇ ਮਾਰਿਆ ਰਾਵੀ ਨੇ, ਤੇ ਜੇ ਰਾਵੀ ਨਾ ਹੁੰਦੀ ਤੇ ਫਿਰ ਤੇ ਅਸਲ ਤੇ ਤੋੜਾ ਆ ਜਾਣਾ ਸੀ। ਉਹ ਫਿਰ ਵਾਰੀ ਨਾ ਜਾਏ ਲੰਘਾਉਣ ਦੀ, ਛੋਟਾ ਲੱਕੜ ਜਿਹੜਾ ਸੀ ਉਹਨਾਂ ਨੇ ਮਿਲਟਰੀ ਨੇ ਵਾਲ ਕੇ ਲੈ ਗਏ ਵਾਹਵਾ ਦੂਰ, ਕੁਝ 2 ਪੈਲੀਆਂ, ਪੈਸਾ ਤੇ ਲੱਗ ਲਿਆ, ਛੋਟਾ ਲੱਕੜ ਵੀ ਚੁੱਕ ਕੇ ਲੈ ਗਏ। ਤੇ ਮਗਰੋਂ ਰਾਤ ਨੂੰ ਉਹਨਾਂ ਨੇ ਆਣ ਕੇ ਫਾਇਰਿੰਗ ਕਰਤੀ। ਜਦੋਂ ਉਹਨਾਂ ਆਣ ਕੇ ਗੋਲੀ ਚਲਾਈ ਹੈ ਨਾ, ਬੰਦਿਆਂ ਨੂੰ ਸਾਡੇ ਨਾਲ ਚੜ੍ਹਦੇ ਪਾਣੀ ਨੱਸ ਗਿਆ, ਕਈਆਂ ਨੂੰ ਵਿੱਚੋਂ ਸੱਟਾਂ ਵੀ ਵਾਹਵਾ ਲੱਗੀਆਂ ਬੰਦਿਆਂ ਨੂੰ। ਉਹ ਫਿਰ ਪਿੰਡਿਆ ਉਰਲੇ ਬੰਨੇ ਮੀਰੋਵਾਲ, ਉੱਥੋਂ ਆਣ ਕੇ ਪੱਟੀ ਪੁੱਟੀ ਕਰਾਈ। ਤੇ ਫਿਰ ਉਹ ਮਲਾਹ ਨੇ ਰਾਤ ਸਾਡੇ ਪੱਤਨ ਤੇ 2 ਬੇੜੀਆਂ ਹਨ, ਇਹ ਫਿਰ ਬੰਦੇ ਉੱਥੋਂ 2 ਤਰ ਕੇ ਲੰਘੇ, ਤੇ ਉਹਨਾਂ ਆਣ ਕੇ ਮਲਾਹ ਨੂੰ ਆਖਿਆ ਉਹ ਖਲਕਤ ਮਾਰੀ ਜਾਣੀ ਆ, ਤੁਸੀਂ ਬੇੜੀਆਂ ਬਣ ਕੇ ਬਹਿ ਗਏ ਹੋ, ਤੇ ਚੜ੍ਹਦੇ ਪਾਣੀ ਨੂੰ ਖੜੋ ਬੇੜੀਆਂ। ਉਹ ਫਿਰ ਕੋਈ ਨਾ 2 ਮਰਬੇ ਦਾ ਗੇੜ ਹੋਣਾ, ਉਹ ਚੜ੍ਹਦੇ ਪਾਣੀ ਨੂੰ ਖੜੀਆਂ, ਫਿਰ ਉਹਨਾਂ ਠੇਲੀਆਂ, ਫਿਰ ਖਲਕਤ ਉਹਨਾਂ ਨੇ ਢੋਈ 2 ਬੇੜੀਆਂ 'ਚ। ਹਾਂ, ਆਪਣੇ ਘਰ ਦੇ ਕਿੰਨੇ ਜੀ ਸੀਗੇ? ਸਾਡੇ ਘਰ ਦੇ ਟੱਬਰ ਤੇ ਵਾਹਵਾ ਸੀ, ਇੱਕ ਸਾਡਾ ਤਾਇਆ ਸੀ, ਇੱਕ ਸਾਡਾ ਬਾਪ, ਇੱਕ ਸਾਡਾ ਚਾਚਾ ਸੀ, ਬਾਕੀ 2 ਭਰਾ ਸੀ, ਇੱਕ ਮੇਰੇ ਤੋਂ ਚੌਥੇ ਸਾਲ ਛੋਟਾ ਹੈ, ਤੇ 5 ਸਾਡੀਆਂ ਭੈਣਾਂ ਸਨ। ਯਾਨੀ ਆਪਾਂ ਸਹੀ ਸਲਾਮਤ ਆ ਗਏ ਇੱਥੇ, ਹੈ ਕੋਈ ਆਪਣਾ ਨੁਕਸਾਨ ਨਹੀਂ ਹੋਇਆ? ਨਹੀਂ, ਬੰਦੇ ਦਾ ਨਹੀਂ ਕੋਈ ਵੀ ਨੁਕਸਾਨ ਹੋਇਆ। ਆ ਮਾਲ ਡੰਗਰ ਖੁੱਸਾ ਹੈ ਤੇ ਭਾਜੜ ਪੂਜੜ ਮਾਲ ਡੰਗਰ ਤਾਂ ਖੋਹ ਲਿਆ, ਤੇ ਬਾਕੀ ਜਿਹੜਾ ਘਰ ਦੇ ਵਿੱਚ ਕਿਹੜਾ ਕੋਈ ਐਡਾ ਬੰਦਾ ਸਾਰਾ ਸਮਾਨ ਚੱਕ ਕੇ ਲੈ ਕੇ ਆਂਦਾ? ਉੱਥੇ ਕੋਈ ਰੱਖ ਕੇ ਵੀ ਆਇਆ ਸੀ ਸੋਨਾ ਭਾਂਡਾ ਜੇ? ਨਹੀਂ, ਮਾਲ ਸਾਰਾ ਪੱਤਰ ਤੇ ਢੋ ਲਿਆ ਸੀ ਸਮਾਨ ਸਮੂਨ। ਆਹ, ਇੱਕ ਕਾਂਟੇ ਦੀ ਬੋਰੀ ਸੀ, ਉਹ ਸੰਡੇ ਤੇ ਲੱਦ ਕੇ ਆਂਦੀ ਸੀ, ਉਹ ਵੀ ਉੱਥੇ ਹੀ ਰਹਿ ਗਈ। ਬਾਕੀ ਇੱਕ ਮੰਜਾ ਤਮਾਕੂ ਦਾ ਭਰਿਆ ਸੀ, ਉਹ ਵੀ ਸੰਡੇ ਤੇ ਹੀ ਢੋਇਆ ਸੀ। ਇਹ ਬਹੁਤਾ ਨੁਕਸਾਨ ਹੋਇਆ। ਅੱਛਾ, ਕਿਉਂਕਿ ਹੁੱਕੇ ਵਾਲੇ ਬੰਦੇ ਲਈ ਤਾਂ ਬਹੁਤ ਔਖਾ ਹੋ ਜਾਂਦਾ, ਇੱਥੇ ਤਮਾਕੂ ਲੱਭਾ ਨਹੀਂ ਹੋਣਾ, ਤੇ ਉੱਥੋਂ ਕੋਈ ਰੱਸਾ ਚੱਕ ਲੈਣਾ ਸੀ ਇੱਕ। ਬਸ ਉੱਥੇ ਹੀ ਰਹਿ ਗਿਆ। ਉਹ ਜਸਾ ਪੈ ਗਿਆ ਸੀ ਨਾ, ਤੇ ਉਹ ਬਗੀਚੀ 'ਚ ਬਹਿ ਗਈਆਂ ਹੁਣ। ਕਿੰਨੂਆਂ ਦੀ ਮਾਲਟਿਆਂ ਦੀ ਬਗੀਚੀ ਸੀ, ਤੇ ਉਹ ਜਦੋਂ ਮੁੜ ਕੇ ਆਏ ਨੇ ਨਾ, ਉਹਨਾਂ ਨੇ ਕੋਈ ਅਣਜਾਣਾ ਰੋ ਪਿਆ, ਤੇ ਉਹ ਵਿੱਚ ਵੜ ਕੇ ਫੜ ਲਿਆ। ਜਿਹੜੀ ਬੱਚਿਆਂ ਵਾਲੀ ਸੀ ਉਹਨੂੰ ਘਰ ਦਿੱਤਾ ਵੀ ਜਾ ਤੂੰ ਬੀਬੀ ਲੈ ਜਾ, ਬੱਚੇ ਚਲੀ ਜਾ, ਤੇ 2 ਲੈ ਗਏ। ਉਹ ਇੱਥੇ ਆਹ ਤੇ ਕਾਈ ਵੇਖੀ ਆ, ਉਹ 2 ਭੈਣਾਂ ਖੋਲ੍ਹੀਆਂ ਹਨ ਉਹਨਾਂ ਨੇ, ਇੱਕ ਦਾ ਆਇਸ਼ਾ ਸੀ ਤੇ ਇੱਕ ਦਾ ਏਮਨਾ ਸੀ। ਉਹ ਜਿਹੜੀ ਏਮਨਾ ਸੀ, ਉਹ ਤੇ ਕੁੜੀ ਦੇ ਖੜ ਕੇ, ਤੇ ਉਹ ਜਿਹੜਾ ਸ਼ਬਦ ਵਾਲੇ 'ਚ ਸਾਧ ਸੀ ਨਾ, ਉਹ ਡੰਡਾ ਛੜਿਆ ਸੀ, ਉਹਨੂੰ ਦੇ ਦਿੱਤੀ। ਇਹ ਜਿਹੜੀ ਆਸ਼ਾ ਸੀ, ਇਹ ਇੱਕ ਸਿੱਖ ਦੇ ਘਰ ਵਾਸਦੀ ਦੱਸਦੀ। ਤੇ ਉਹ ਜਿੱਦਣ ਉਹ ਜਿਹੜਾ ਸੀ ਨਾ ਸਾਧ, ਉਹ ਇਹਨਾਂ ਦੇ ਲਾਗੇ ਫਤਿਹਗੜ੍ਹ ਸੀ, ਉੱਥੇ ਜ਼ਰੂਰ ਜਾਂਦਾ ਹੁੰਦਾ ਸੀ। ਕੋਈ ਦਿਨ ਆਉਂਦੇ ਤੇ ਖਾਲੀ ਸੀ, ਜਿੱਦਣ ਨਾ ਜਾਵੇ ਜਾ ਕੇ ਅਖਬਾਰ ਪੜ੍ਹਨੀ। ਇਹ ਗਿਆ ਤੇ ਅੱਗੇ ਥਾਣਾ ਸੀ ਬਾਰ-ਬਾਰ ਫਤਿਹਗੜ੍ਹ ਦਾ, ਉੱਥੇ ਅੱਗੇ ਸਾਡੀ ਮਿਲਟਰੀ ਖਲੋਤੀ। ਉਹਨੇ ਕਿਤੇ ਪੁੱਛਿਆ ਵੀ ਇਹ ਕਾਹ ਤੇ ਟਰੱਕ, ਇਹ ਕਾਹ ਲਈ ਆਇਆ ਟਰੱਕ ਤੇ ਮਿਲਟਰੀ? ਇਹ ਨਾ ਜਿਹੜੀਆਂ ਜਨਾਨੀਆਂ ਖੋਈਆਂ ਹੁੰਦਾ, ਉਹ ਪਿੰਡਾਂ 'ਚ ਫਿਰ ਕੇ ਤੇ ਉਹ ਇਹਨਾਂ ਨੇ ਖੜ ਲਈਆਂ। ਉਹ ਸਾਧ ਨੇ ਲਿਆ ਸੁਣ, ਉਹ ਤੇ ਉੱਥੋਂ ਹੀ ਮੋੜਿਆ, ਮੁੜ ਕੇ ਤੇ ਉਹ ਲੈ ਗਿਆ ਤੇ ਆਖਣ ਲੱਗਾ ਮਰ ਕਿਤੇ ਜਾਣਾ। ਉਹ ਨਹੀਂ ਸੀ ਜਾਂਦੀ ਵੀ ਮੇਰਾ ਕਿਹੜਾ ਉੱਥੇ ਵਾਕਫ ਹੈ ਜਾਂ ਕਿਸ ਤਰ੍ਹਾਂ। ਅਸੀਂ ਗਿਆ ਆ ਹੀ ਵਾਕਫ ਵੀ ਹੋਣੀ ਆ, ਮੈਨੂੰ ਉੱਥੋਂ ਪਤਾ ਲੱਗਾ ਵੀ ਫਲਾਣਾ ਬੰਦਾ। ਉਹਨੂੰ ਨਾਲ ਲੈ ਕੇ ਨਾ ਘੰਟਾ ਅੱਧਾ ਉਹ ਨਿਕਲ ਗਿਆ ਕਿਸੇ ਬੰਨੇ। ਉਹ ਜਿਹੜੀ ਆਸ਼ਾ ਸੀ ਉਹ ਆ ਗਈ। ਹਾਂ, ਉਹ 'ਚ ਕੋਈ ਵਿਆਹੀ ਸੀ ਨਾ, ਫੌਤ ਹੋ ਗਈ ਆ ਹੁਣ।
ਹਾਂ ਉਹ ਸਿੱਖ ਦੇ ਘਰ ਵਸ ਕੇ ਕਿੰਨੀ ਦੇਰ ਆਈ ਫਿਰ? ਇਹ ਹੁਣ ਕੋਈ ਮਹੀਨਿਆਂ ਦੇ ਹਿਸਾਬ ਹੀ ਸੀ ਕੋਈ। ਥੋੜਾ ਹੀ ਟਾਈਮ। ਆਹ ਥੋੜਾ ਹੀ ਟਾਈਮ। ਜਿਹੜੀ ਏਮਨਾ ਸੀਗੀ ਉਹ ਫਿਰ ਹਲੇ ਵੀ ਵਸਦੀ ਉੱਥੇ? ਅੱਲਾ ਜਾਣੇ ਜਾਂ ਹੈਗੀ ਜਾਂ ਨਹੀਂ ਕੀ ਪਤਾ। ਮਤਲਬ ਆਈ ਨਹੀਂ ਨਾ ਹੈਗੀ ਇੱਥੇ, ਵਾਪਸ ਨਹੀਂ ਆਈ ਹੈਗੀ। ਨਹੀਂ ਵਾਪਸ ਨਹੀਂ ਆਈ, ਉਧਰ ਹੀ ਰਹੀ ਹੈ। ਹਾਂ ਇਹ ਬਹੁਤ ਸਾਰਾ ਕੰਮ ਹੋਇਆ ਜੀ ਉਸ ਵਕਤ, ਜਿਹੜੀਆਂ ਨਾ ਜਿਸ ਤਰ੍ਹਾਂ ਬੱਚੀਆਂ ਲੋਕਾਂ ਦੀਆਂ ਰੱਖ ਲਈਆਂ ਤੇ ਉਹ ਫਿਰ ਬੱਚੇ ਵੀ ਉਹਨਾਂ ਨੇ ਉੱਥੇ ਜੰਮੇ ਆ, ਨਾਨੀਆਂ ਦਾਦੀਆਂ ਵੀ ਬਣੀਆਂ, ਹਜੇ ਹੈਗੀਆਂ ਵੀ ਆ ਕਈ, ਤਾਂ ਬਹੁਤ ਸਾਰੀਆਂ ਹੈਗੀਆਂ ਵੀ ਆ। ਮਿਸਤਰੀਆਂ ਦੀ ਸੀ ਇੱਥੇ ਸਾਡੇ ਪਿੰਡ 'ਚ, ਉਹ ਵੀ ਮਗਰੋਂ ਆਈ ਸੀ, ਉਹ ਵੀ ਫੌਤ ਹੋ ਗਈ ਆ। ਇੱਕ ਸਾਡੇ ਖਾਸ ਪਿੰਡ ਦੀ ਨੈਣ ਸੀ ਕੁੜੀ, ਉਹ ਵੀ ਖੋਲੀ ਛੋਨਾ, ਉਹ ਵੀ ਮਗਰੋਂ ਆਈ ਆ ਇੱਥੇ। ਕਿੰਨੀ ਦੇਰ ਬਾਅਦ ਆਈ ਫਿਰ? ਉਹ ਮੇਰਾ ਖਿਆਲ ਉਹਦਾ ਤਾਂ ਮੈਨੂੰ ਪਤਾ 3 ਕੁ ਮਹੀਨੇ ਆਈ ਸੀ। ਅੱਛਾ। ਹਾਂ ਕੀ ਉਹਨੇ ਦੱਸਿਆ ਆ ਕੇ ਵੀ ਮੇਰੇ ਨਾਲ ਕੀ ਸਲੂਕ ਕਰਦੇ ਸੀ? ਸਲੂਕ ਇਹੋ ਹੀ ਜਿਹੜਾ ਉਹਨਾਂ ਕਾਬਰਾ ਤੇ ਕਰਦਾ ਸੀ, ਉਹੋ ਹੀ ਕਿ ਆਦੇ ਸੀ ਮੈਨੂੰ ਸਰਦਾਰ ਨਹੀਂ ਸਾਦੇ ਹਨ, ਸਰਦਾਰ ਨਹੀਂ। ਵਾਹਵਾ ਘਰ ਉੱਚਾ ਸੀ ਜਿੱਥੇ ਰਹਿੰਦੀ ਸੀ। ਬਾਬਾ ਕਾਹਦਾ ਉੱਚਾ ਸੀ? ਜਿਸ ਬੰਦੇ ਨੇ ਘਟੀਆ ਕੰਮ ਕੀਤਾ ਉਹ ਬੰਦਾ ਉੱਚਾ ਕਿੱਥੇ ਹੋ ਸਕਦਾ? ਤਾਂ ਘਟੀਆ ਤਰੀਨ ਬੰਦਾ ਹੋ ਸਕਦਾ, ਠੀਕ ਆ ਨਾ। ਉਦੋਂ ਇਹ ਜਿਹੜੇ ਵਿੱਚ ਜ਼ਾਲਮ ਲੋਕ ਸੀ ਜਿਨ੍ਹਾਂ ਨੇ ਇਸ ਮੌਕੇ ਤੋਂ ਫਾਇਦਾ ਚੱਕਿਆ, ਚੰਗਿਆਂ ਬੰਦਿਆਂ ਨੇ ਹੈਲਪ ਵੀ ਕੀਤੀ ਆ, ਮਦਦ ਵੀ ਕੀਤੀ, ਰਾਸ਼ਨ ਪਾਣੀ ਪਹੁੰਚਾਇਆ, ਸਾਰਾ ਕੁਝ ਕੀਤਾ, ਆਪਣੀ ਜਾਨ ਤੇ ਖੇਲ ਕੇ ਜਾਨਾਂ ਬਚਾਈਆਂ। ਲੇਕਿਨ ਜਿਹੜੇ ਘਟੀਆ ਲੋਕ ਸੀ ਉਹਨਾਂ ਨੇ ਆਪਣਾ ਕੰਮ ਉਸ ਤਰੀਕੇ ਨਾਲ ਕੀਤਾ। ਸਾਨੂੰ ਵੀ ਆਣ ਕੇ ਆਂਦੇ ਰਹੇ ਸਨ। 2 ਸਾਡੇ ਵਾਰਡ ਦਾ ਦੱਸਦੇ ਵੀ 2 ਬੰਦੇ ਜਿਹੜੇ, ਇੱਕ ਮੂਲਾ ਰਾਮ ਤੇ ਇੱਕ ਵਿਜਾ ਠਾਕਰ, ਉਹ ਅਸੀਂ ਕੋਸ਼ਿਸ਼ ਨਾਲ ਜੋ ਕੁਛ ਵੀ ਮੰਗਦੇ ਦੇ ਕੇ ਜਾਂ ਉੱਦਾਂ ਲੰਘ ਜਾਓ ਤੁਸੀਂ, ਪਰ ਸਾਡੀ ਕਿਸਮਤ ਬਸ ਵਾਰੀ ਆਉਂਦਿਆਂ ਸਾਨੂੰ ਸਾਡੇ ਹੁਣ ਸਰਕਾਰ ਜੇ ਸਰਕਾਰੀਏ। ਆਹ ਅੱਛਾ ਜੀ। 7 ਅੰਬ ਸਨ ਸਾਡੇ ਬੂਟੇ ਤੇ ਕੇਲੇ ਬੜੇ ਹਨ ਲਾਗੇ। ਇੱਕ ਮਿੱਠਿਆਂ ਦਾ ਬੂਟਾ ਸੀ, ਇੱਕ ਕਚਨਾਰ ਦਾ ਸੀ ਤੇ 7 ਅੰਬ ਸਨ। ਤੇ ਬਾ ਉਦੋਂ ਦੇ ਖਾਦੇ ਲਾਲੀਆਂ ਹਲੇ ਵੀ ਹੈਗੀਆਂ। ਤੇ ਉਹ 4 ਖਜੂਰਾਂ ਹਨ ਸਾਡੀਆਂ, ਇੱਕ 3 ਖਜੂਰਾਂ ਇੱਕ ਪੈਲੀ ਬੰਨੇ ਹਨ, ਇੱਕ ਜਿਹੜੀ ਉਹ ਹਵੇਲੀ ਦੇ ਲਾਗੇ ਸੀ। 4 ਖਜੂਰਾਂ ਹਨ। ਬਾਬਾ ਜੀ ਆਪਾਂ ਨੂੰ ਸਰਕਾਰੀਏ ਉੱਥੇ ਕਿਉਂ ਕਹਿੰਦੇ ਸੀਗੇ? ਇਹ ਜੀ ਮੁੱਢੋਂ ਹੀ ਲੈ ਕੇ ਹੁਣ ਮੇਰੇ ਤੇ ਜੰਮਣ ਤੋਂ ਪਹਿਲਾਂ ਤੋਂ ਕੋਈ ਹੱਲ ਪਈ ਆ, ਹੁਣ ਮੈਨੂੰ ਕੀ ਪਤਾ ਜੇ। ਨਾ ਆਪਣੇ ਬੰਦੇ ਸਰਕਾਰ 'ਚ ਹੋਣਗੇ, ਯਾਨੀ ਸਰਕਾਰੀ ਨੌਕਰੀਆਂ ਕਰਦੇ ਹੋਣਗੇ। ਆ ਬੰਦੇ ਹੈਗੇ ਹਨ ਸਾਡੇ ਸਰਕਾਰ 'ਚ। ਆ ਜਿਹੜਾ ਫਾਇਲ ਲੱਗਾ ਸਾਡਾ ਚਾਚਾ, ਉਹ ਵੀ ਫੌਜ 'ਚ ਸੀ। ਹਾਂ ਤੇ ਬਾਕੀ ਇੱਕ ਪਟਵਾਰੀ ਸੀ, ਉਹ ਵੀ ਸਾਡੇ ਵਿੱਚੋਂ ਹੀ ਟੱਬਰ ਸਾਡੇ 'ਚੋਂ। ਉਹ ਇੱਥੇ ਵੀ ਰਿਹਾ, ਆ ਝੰਗ 'ਚ ਲੱਗਾ ਰਿਹਾ। ਸਾਨੂੰ ਪੱਤਰ ਲੱਗਦਾ ਸੀ, ਆ ਸਟੇਸ਼ਨ ਵੇਖਿਆ ਕਿ ਬਰਦੋਮਲੀ ਦਾ, ਉੱਥੋਂ ਸਟੇਸ਼ਨ ਤੋਂ ਸਿੱਧੀ ਸੜਕ ਜਾਂਦੀ ਆ ਸਾਡੇ ਪਿੰਡ ਨੂੰ। ਸਿਰਫ ਬੇੜੀ ਲੰਘਣੀ ਪੈਂਦੀ ਆ ਤੇ ਅੱਗੇ ਕੋਈ ਤਕਰੀਬਨ ਸ਼ਾਇਦ ਘੱਟ ਹੀ ਹੋਵੇ ਜਾਂ ਮੀਲ ਦਾ ਵਾਰਾ ਹੋਣਾ ਸਾਡਾ ਪਿੰਡ। ਹਾਂ। ਅੱਛਾ, ਇਹ ਫਿਰ ਜਿਹੜਾ 30 ਚੱਕ ਆ, ਇੱਥੇ ਆਉਣ ਦਾ ਆਪਣਾ ਕਿਦਾਂ ਪ੍ਰੋਗਰਾਮ ਸੀ? ਇੱਥੇ ਕੋਈ ਆਪਣੀ ਰਿਸ਼ਤੇਦਾਰੀ ਬੈਠੀ ਸੀ ਜਾਂ ਬਾਈ ਚਾਂਸ ਇੱਥੇ ਆ ਕੇ ਬਹਿ ਗਏ ਆਪਾਂ? ਨਹੀਂ, ਸਾਨੂੰ ਉਹ ਪਟਵਾਰੀ ਜਿਹੜਾ ਸੀ ਨਾ ਇੱਥੇ ਝੰਗ 'ਚ ਕਰ ਗਿਆ ਪਟਵਾਰ, ਉਹ ਸਾਡੇ ਜਾਗਦਾਰ ਦਾ ਭਾਈ ਸੀ। ਉਹਨੇ ਪੱਕੀ ਕੀਤੀ, ਉਹਨੇ ਆਖਿਆ ਵੀ ਅੱਬਲ ਤੇ ਬਿਓ 79 'ਚ ਉਹ ਬਿਮਾਰ ਸੀ, ਉਹ ਲਾਹੌਰ ਉਧਰ ਦਾਖਲ ਸੀ। ਉਹਨੇ ਆਖਿਆ 79 'ਚ ਜ਼ਮੀਨ ਘਟਾਇਓ। 79 ਜਿਹੜੀ ਫੈਸਲਾਬਾਦ 'ਚ ਆ ਗਈ? ਆਹ ਜਿਹੜੀ ਫੈਸਲਾਬਾਦ 'ਚ ਆ ਗਈ। ਹਾਂ ਤੇ ਜੇ ਨਾ ਉੱਥੇ ਚਾਰੇ ਬੰਦੇ ਕੋਈ ਢੋਲ ਲੱਗੇ ਫਿਰ ਤੁਸੀਂ ਇੱਦਾਂ ਕੰਮ ਕਰਿਓ ਜਾਂ 30 ਜਾਂ 29 'ਚ। ਆਹ ਸਾਡਾ ਬਹੁਤਾ ਪਿੰਡ ਸਾਡਾ 29 'ਚ ਬੈਠਾ ਹੈ। ਹਾਂ ਸਾਡੀ ਬਰਾਦਰੀ ਹੈ ਸਾਰੀ। ਅੱਛਾ ਬਾਬਾ ਜੀ, ਫਿਰ ਆਪਣੇ ਉੱਥੇ ਜਿਹੜੇ ਯਾਰ ਬੇਲੀ ਕਦੇ ਉਹਨਾਂ ਨੂੰ ਵੀ ਯਾਦ ਵੀ ਆਈ ਹੈ ਤੁਹਾਨੂੰ? ਆ ਹੀ ਜਾਂਦੇ ਨੇ ਸਰਾਂਗੇ। ਕਿਹੜਾ ਬਹੁਤਾ ਆਉਂਦਾ? ਮਨੋਰੇ ਹੋਣੀ ਵੀ ਆਉਂਦੇ, 3 ਭਰਾ, ਜੀਤਾ ਵੀ, ਇਹ ਸਾਡੇ ਬਿਲਕੁਲ ਗੁਆਂਢ ਸਨ। ਤੇ ਵਿਦਿਆ ਠਾਕਰ ਦਾ ਸੀ ਪੂਰਨ, ਉਹ ਵੀ ਆਉਂਦਾ। ਸ਼ਿੰਦੀ ਸੀ ਰਾਮੂ ਦਾ, ਤੇ ਉਹ ਵੀ ਆਉਂਦਾ ਯਾਦ। ਹਾਂ ਬਾਕੀ ਬਜਵੀ ਸਾਡਾ ਸਾਈ, ਉਹ ਵੀ ਸਾਡੇ ਹਵਾਨੀ ਸਾਡੇ। ਇੱਕ ਦਾ ਸਾਧੋ ਸੀ, ਟੈਲਾ ਸੀ, ਬੋੜੂ ਸੀ, ਨੈਤੀ ਸੀ। ਇਹ ਸਾਡੇ ਲਾਗੇ ਲਾਗੇ ਹਨ ਮਜਬੀ ਜਿਹੜੇ। ਬਹੁਤੇ ਮੈਨੂੰ ਮੰਨੋ ਸਾਦੇ ਹਨ ਤੇ ਆਹੋ, ਤੇ ਨਾਮ ਮੇਰਾ ਅਬਦੁਰਮਾਨ ਨੇ ਤੇ ਮੰਨੋ ਸਾਦੇ ਹਨ ਕਈ। 11 ਬੇਲੀਆਂ ਤੇ ਮੰਨੋ ਦਾ ਹੀ ਪਤਾ ਹੋਣਾ ਨਾ। ਇਹਦਾ ਮਤਲਬ ਫਿਰ ਜਿਹੜੇ ਉੱਥੇ ਲੋਕ ਆ ਤਾਂ ਮੰਨੋ ਦੇ ਨਾਂ ਤੋਂ ਜਾਣਦੇ ਹੋਣਾ ਤੁਹਾਨੂੰ?
ਸ਼ਾਇਦ ਜੀਦੇ ਹੋਣ ਤੇ ਜਾਣਦੇ ਹੋਣ ਕੀ ਪਤਾ ਕੋਈ ਹੁਣ। ਤਾਂ ਹੋਊਗਾ ਹੀ। ਆਹੋ ਕੋਈ ਨਾ ਕੋਈ ਤੇ ਤੁਸੀਂ ਹੈਗੇ ਆ ਤਾਂ ਉਹਨਾਂ 'ਚ ਵੀ ਕੋਈ ਨਾ ਕੋਈ ਹੋਊਗਾ ਹੀ। ਬਿਲਕੁਲ। ਅੱਲਾ ਪਾਕ ਹਜ਼ਾਤੀ ਦੇਵੇ ਤੁਹਾਨੂੰ। ਹਾਂ ਇੱਥੇ ਬਹੁਤੇ ਰਾਜਪੂਤ ਦੀ ਸਾਡੀ ਭੱਟੀ 5 ਘਰ ਸਨ, 5 ਟੱਬਰ ਰਾਈਆਂ ਦੇ। ਹਾਂ ਤੇ ਇਹ ਜਿਹੜਾ ਸਾਨਗੜਾ ਭੱਟੀਆਂ ਪਿੰਡ ਆ ਇਹ ਕਿਹਦੇ ਨਾਮ ਤੇ ਸੀ? ਇਹ ਸਾਡੇ ਵੜਕੇ ਦਾ ਨਾਂ ਸੀ ਸਾਰਗਾ। ਅੱਛਾ ਜੀ। ਤੇ ਜਿਹੜਾ ਲਾਗਿਆ ਨਾ ਖਾਨਵਾਲ ਉਹਦਾ ਭਤੀਜਾ ਸੀ, ਉਹਦੇ ਨਾਲ ਖਾਨ ਸੀ। ਖਾਨ ਤੇ- ਮੁਹੰਮਦ। ਹਾਂ ਇਹ ਉਹਨਾਂ ਦੇ ਨਾਂ ਤੇ ਫਿਰ ਬਣ ਗਿਆ ਪਿੰਡ। ਹਾਂ ਉਹ ਖਾਨ ਉਹਦੇ ਪਿੰਡ ਵੱਖਰਾ ਪਾ ਲਿਆ ਤੇ ਇਹ ਸਾਰਗ ਦਾ ਵੱਖਰਾ ਸੀ ਚਾਚੇ ਦਾ। ਹਾਂ ਤੇ ਉੱਥੇ ਕਿੰਨਾ ਰਕਬਾ ਸੀ ਆਪਣਾ? ਰਕਬਾ ਉੱਥੇ ਢੇਰ ਸੀ। ਉੱਥੇ ਹੁਣ ਕਿੱਲਿਆਂ ਦੇ ਤਾਂ ਨੰਬਰ ਹੀ ਨਹੀਂ ਸੀ, ਜੇ ਨੰਬਰ ਹੁੰਦੇ ਤੇ ਇਹ ਵੀ ਗਿਣਦੇ ਨੇ ਕਿੱਲੇ ਵੀ। ਤੇ ਰਕਬਾ ਉੱਥੇ ਕਿੰਨੇ ਢੇਰ ਖੂਹਾਂ ਤੇ ਸੀ? ਖੂਹ ਸੀ ਜਾਂ ਨਹਿਰੀ ਰਕਬਾ ਸੀ? ਤੇ ਖੂਹ ਹੀ ਸਨ। ਸਾਡਾ 2 ਖੂਹਾਂ ਤੇ ਰਕਬਾ ਸੀ, ਇੱਕ ਸਰਕਾਰ ਵਾਲੇ ਤੇ ਇੱਕ ਲਾਡੂ ਵਾਲੇ ਤੇ। ਅੱਛਾ। ਹਾਂ ਤੇ ਬਾਈ ਵੀ ਜੀ ਫੇ ਕਾਹਨਾਂ ਕਰਦੇ ਸੀਗੇ? ਬੌਲਦ ਰੱਖੇ ਹੋ ਸੀਗੇ? ਆ ਬੌਲਦ ਰੱਖੇ ਹੋਏ। ਸਾਡੇ ਕੋਲ 4 ਬੌਲਦ ਸਨ, ਹਾਂ। ਬਾਕੀ ਕੋਈ 3 ਕੁ ਮੱਝਾਂ ਹਨ, ਬਾਕੀ ਗਾਈਆਂ ਹਨ, 18 ਡੰਗਰ ਸਨ। ਤੇ ਬਾਬਾ ਜਿਹੜਾ 30 ਚੱਕ ਆ ਇੱਥੇ ਹੁਣ ਕਿਹੜੀ ਬਰਾਦਰੀ ਬੈਠੀ ਹੈ? ਇੱਥੇ ਜੱਟ ਬਰਾਦਰੀ ਵੀ ਬਥੇਰੀ ਆ, ਅੱਛਾ। ਰਾਜਪੂਤ ਬਰਾਦਰੀ ਵੀ ਬਥੇਰੀ ਆ। ਹਾਂ। ਰਾਜਪੂਤ ਜਿਹੜੇ ਨੇ ਕੁਝ ਖੋਖਰਾਂ ਦੇ ਨੇ, ਖੋਖਰ ਖਜੂਰ ਵਾਲੇ, ਜ਼ਿਲ੍ਹਾ ਗੁਰਦਾਸਪੁਰ ਆ। ਤੇ ਕੁਝ ਜਿਹੜੇ ਆ ਸਾਡੇ ਲਾਗੇ ਡੱਲਾ ਹੀ ਪਿੰਡ, ਉੱਥੋਂ ਦੇ ਨੇ ਰਾਜਪੂਤ। ਹਾਂ ਅੱਛਾ ਬਾਬਾ ਜੀ ਆਪਣਾ ਅੰਮ੍ਰਿਤਸਰ ਦੇ ਇਲਾਕੇ ਨਾਲ ਇੱਕ ਗੱਲ ਬੜੀ ਜੁੜੀ ਹੋਈ, ਕਹਿੰਦੇ ਪੱਗਾਂ ਲਾ ਲੈਂਦੇ ਸੀ ਛਾਪਿਆਂ ਨਾਲ। ਇਹ ਗੱਲ ਸੱਚੀ ਆ? ਨਹੀਂ ਆਹ ਤੇ ਨਹੀਂ ਸੁਣੀ। ਆਪਾਂ ਤਾਂ ਨਹੀਂ, ਉਹ ਸਿੱਖਾਂ ਨਾਲ ਜੁੜੀ ਹੋਈ ਆ। ਹਾਂ ਜੋ ਟ੍ਰੇਨ ਲੰਘਦੀ ਸੀ ਛਾਪਾ ਮਾਰਦੇ ਸੀ, ਉਹ ਪੱਗਾਂ 'ਚ ਬਹੁਤ ਵੱਡੀਆਂ ਹੁੰਦੀਆਂ ਸੀਗੀਆਂ। ਆਹੋ ਹਾਂ ਇਹ ਗੱਲ ਸੁਣੀ ਆ ਤੁਸੀਂ ਕਿ ਨਹੀਂ? ਸੁਣਦੇ ਰਹੇ ਆ ਉਂਝ ਵੀ ਗੱਡੀ ਚੱਲਦੀ ਚੋਂ ਖਿੱਚ ਲੈਣੀਆਂ ਪੱਗਾਂ, ਹਾਂ। ਇਸ ਤਰ੍ਹਾਂ ਕਰਕੇ। ਅੱਛਾ। ਹਾਂ ਦੇਖੋ ਜੀ, ਕੋਈ ਗੱਲ ਬਣੀ ਹੋਵੇ ਤਾਂ ਫੇਰ ਹੀ ਬਣਦੀ ਹੈ ਨਾ। ਇਦਾਂ ਇਹਦਾ ਮਤਲਬ ਕਰਦੇ ਰਹੇ ਆ। ਹੂੰ ਬਾਬਾ ਜੀ ਕੋਈ ਸੁਨੇਹਾ ਕੋਈ ਦੇਣਾ ਚਾਹੋ ਕਿਸੇ ਯਾਰ ਸੱਜਣ ਨੂੰ ਮਿਲਣ ਦੀ ਖਾਸ਼ ਹੋਵੇ ਤੁਹਾਡੀ? ਖਾਸ ਤੇ ਬੜੀ ਆ, ਪਰ ਹੁਣ ਕਿੱਦਾਂ ਬੰਦਾ ਮਿਲੇ ਜਾ ਕੇ। ਮਨੋਰਾ ਤੇ ਛੋਰੀ ਤੇ ਓਮੀ, ਇਹ ਵੀ ਯਾਰ ਸੱਜਣ ਸਾਰਾ। ਅੱਛਾ। ਇੱਕ ਮੂਲਾ ਰਾਮ ਦਾ ਪੁੱਤ ਸੀ ਜੀਤਾ, ਉਹ ਵੀ ਯਾਰ ਸੱਜਣ ਸੀ। ਇੱਕ ਵਿਜੈ ਠਾਕਰ ਦਾ ਸੀ ਪੂਰਨ, ਉਹ ਵੀ ਯਾਰ ਸੱਜਣ ਸੀ। ਇੱਕ ਰਾਮੂ ਦਾ ਸੀ ਸਿੰਧੀ, ਉਹ ਵੀ ਇਸ ਤਰ੍ਹਾਂ ਯਾਰ ਸੱਜਣ ਸੀ। ਬਸ ਹੁਣ ਤਾਂ ਕਰਤਾਰਪੁਰ ਖੁੱਲ ਗਿਆ, ਅਗਰ ਤੁਸੀਂ ਮਿਲਣਾ ਚਾਹੋ ਤੇ ਮਿਲਿਆ ਜਾ ਸਕਦਾ ਜੇ ਅਗਰ ਉਹ ਸਾਡੀ ਵੀਡੀਓ ਦੇਖ ਕੇ ਤੁਹਾਨੂੰ ਰਾਬਤਾ ਕਰਨ। ਨੰਬਰ ਚੋਰ ਸਾਹਿਬ ਉਹਨਾਂ ਦਾ ਵਿੱਚ ਆਪਾਂ ਦੇ ਦੇਣਾ ਆ, ਤੇ ਉਹ ਫਿਰ ਕਰਤਾਰਪੁਰ ਮਿਲ ਸਕਦੇ ਹੋ ਤੁਸੀਂ ਇੱਕ ਦੂਜੇ ਨੂੰ। ਹਾਂ ਚਲੇ ਜਾਗੇ। ਕਿਹੜੇ ਜ਼ਿਲ੍ਹੇ 'ਚ ਆ? ਆਪਣੇ ਇੱਥੇ ਪਾਕਿਸਤਾਨ 'ਚ ਹੀ ਆ। ਅੱਛਾ। ਹਾਂਜੀ, ਨਾਰੋਵਾਲ ਤੋਂ ਅੱਗੇ। ਅੱਛਾ ਅੱਛਾ। ਹਾਂਜੀ। ਹਾਂ ਇਹ ਤੇ ਇਲਾਕਾ ਮੈਂ ਅੱਗੇ ਵੀ ਫਿਰਿਆ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਪਹੁੰਚੀ ਸੀ 30 ਚੱਕ ਜੀਂਬੇ ਤਹਿਸੀਲੋ ਜ਼ਿਲ੍ਹਾ ਲਾਇਲਪੁਰ ਦੇ ਵਿੱਚ। ਬਜ਼ੁਰਗਾਂ ਦੇ ਨਾਲ ਗੱਲਬਾਤ ਹੋਈ ਆ। ਆਪਣੇ ਕੋਲ ਚੰਦ ਜਿਹੜੇ ਸਾਥੀ ਸੀ ਉਹਨਾਂ ਦਾ ਵੀ ਨਾਂ ਲਿਆ ਆ, ਉਹਨਾਂ ਨਾਲ ਮਿਲਣ ਦਾ ਵੀ ਖਾਸ਼ ਦਾ ਆਜ਼ਾਰ ਕੀਤਾ ਕਿ ਮਿਲਿਆ ਜਾ ਸਕਦਾ ਅਗਰ ਉਹ ਵੀਡੀਓ ਦੇਖ ਕੇ ਸਾਡੇ ਨਾਲ ਰਾਬਤਾ ਕਰਨ। ਤੇ ਕਰਤਾਰਪੁਰ ਕੋਰੀਡੋਰ ਤੇ ਆਪਣੇ ਬਚਪਨ ਦੇ ਜਿਹੜੇ ਸਾਥੀ ਆ, ਆਪਣੇ ਯਾਰ ਬੇਲੀ, ਉਹਨਾਂ ਨੂੰ ਮਿਲਣ ਦਾ ਵੀ ਸ਼ੌਕ ਰੱਖਦੇ ਆ ਜੀ। ਇਨਸ਼ਾਅੱਲਾ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਕਿਸੇ ਹੋਰ ਬਜ਼ੁਰਗ ਦੇ ਨਾਲ ਕਿਸੇ ਨਵੇਂ ਪਿੰਡ ਦੇ ਵਿੱਚ ਤੁਹਾਡੀ ਖਿਦਮਤ 'ਚ ਹਾਜ਼ਰ ਹੋਵੇਗੀ। ਰੱਬ ਰੱਖਾ ਜੀ।